ਯੂਐਸ ਨੇ ਕੁਝ ਘੰਟੇ ਪਹਿਲਾਂ ਇੱਕ ਤੀਜਾ ਜਿਹੜਾ ਟੈਂਕਰ ਆ ਉਹ ਸਮੁੰਦਰ ਦੇ ਵਿੱਚ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਤਾਂ ਕਿ ਜਿਹੜਾ ਵੈਨਜ਼ੂਏਲਾ ਦਾ ਆਇਲ ਹੈਗਾ ਆ ਉਹ ਕਿਤੇ ਹੋਰ ਜਾ ਨਾ ਸਕੇ। ਓਲੀਨਾ ਜੋ ਜਿਸ ਸਮੁੰਦਰੀ ਜਹਾਜ਼ ਦਾ ਨਾਂ ਦੱਸਿਆ ਗਿਆ ਆ, ਇਸ ਨੂੰ ਕੈਰੇਬੀਅਨ ਸੀ ਦੇ ਵਿੱਚ ਯੂਐਸ ਮਿਲਟਰੀ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਆ, ਜੋ ਕਿ ਵੈਨਜ਼ੂਏਲਾ ਤੋਂ ਡਿਪਾਰਟ ਹੋਇਆ ਸੀਗਾ ਤੇ ਯੂਐਸ ਫੋਰਸਿਸ ਨੂੰ ਇੱਕ ਤਰ੍ਹਾਂ ਦੇ ਨਾਲ ਅਵੇਡ ਕਰ ਰਿਹਾ ਸੀ। ਯੂਐਸ ਫੋਰਸਿਸ ਤੋਂ ਬਚ ਕੇ ਜਿਹੜਾ ਤੇਲ ਜਾਣਾ ਸੀਗਾ। ਇਹ ਯੂਐਸ ਮਿਲਟਰੀ ਨੇ ਅੱਜ ਐਕਸ ਪੋਸਟ ਦੇ ਉੱਤੇ ਜਿਹੜਾ ਪਾਇਆ ਹੈਗਾ। ਕਹਿੰਦੇ ਪਈ ਅਸੀਂ ਬਿਲਕੁਲ ਕਿਸੇ ਤਰ੍ਹਾਂ ਦੀ ਜਿਹੜੀ ਇਲੀਗਲ ਐਕਟੀਵਿਟੀ ਆ ਉਹ ਵੈਸਟਰਨ ਹੈਮੀਸਫੀਅਰ ਦੇ ਵਿੱਚ ਨਹੀਂ ਹੋਣ ਦੇਵਾਂਗੇ, ਤਾਂ ਕਿ ਜਿਹੜੀ ਸਿਕਿਉਰਿਟੀ ਆ ਵੈਸਟਰਨ ਹੈਮੀਸਫੀਅਰ ਦੀ ਉਹ ਇਸ ਤਰ੍ਹਾਂ ਹੀ ਕਾਇਮ ਰਹੇ। ਓਲੀਨਾ ਜਿਹਨੂੰ ਇੱਕ ਤਰ੍ਹਾਂ ਦੇ ਨਾਲ ਗੋਸਟ ਫਲੀਟ, ਜਿੱਦਾਂ ਭੂਤ ਫਲੀਟ ਕਹਿ ਸਕਦੇ ਆ ਵੀ ਹਨਾ, ਟੈਂਕਰ ਸ਼ਿਪ ਸੀਗਾ ਜੋ ਐਮਬਾਰਗੋਡ ਆਇਲ, ਜੋ ਕਿਉਂਕਿ ਵੈਨਜ਼ੂਏਲਾ ਦੇ ਉੱਤੇ ਸੈਂਕਸ਼ਨਸ ਲਾਈਆਂ ਹੋਈਆਂ ਆ। ਸੋ ਉਸ ਨੂੰ ਲੈ ਕੇ ਚੋਰੀ ਛਿਪੇ ਜਿਹੜੇ ਇਹ ਟੈਂਕਰ ਜਾਂਦੇ ਆ ਕਦੇ ਰਸ਼ੀਆ, ਚਾਈਨਾ, ਈਰਾਨ ਨੂੰ। ਸੋ ਉਸ ਨੂੰ ਜਿਹੜਾ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜੋ ਕ੍ਰਿਸਟੀ ਨੋਏਮਾ ਸੈਕਟਰੀ, ਉਹਨਾਂ ਨੇ ਪੋਸਟ ਦੇ ਵਿੱਚ ਦੱਸਿਆ ਵੀ ਇਹ ਯੂਐਸ ਫੋਰਸਿਸ ਨੂੰ ਵੇਟ ਕਰ ਰਿਹਾ ਸੀ ਤੇ ਅਸੀਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਓਲੀਨਾ ਨੂੰ ਝੂਠੇ ਪੇਪਰਾਂ ਦੇ ਉੱਤੇ ਰਜਿਸਟਰ ਕੀਤਾ ਗਿਆ ਸੀ ਟਾਈਮਰ ਲੈਸਟੀ ਦੇ ਅੰਡਰ। ਇਹ ਲੋਇਡਸ ਦੀ ਲਿਸਟ ਇੰਟੈਲੀਜੈਂਸ ਜੋ ਆ ਮੈਰੀਟਾਈਮ ਡਾਟਾ ਐਨਾਲਿਸਿਸ ਕੰਪਨੀਆਂ ਉਹ ਦੱਸਿਆ ਜਾ ਰਿਹਾ ਹੈ। ਇਹ ਐਕਚੁਅਲੀ ਤੀਜਾ ਹੈ, ਪਰ ਪਿਛਲੇ ਹਫ਼ਤਿਆਂ ਦੇ ਵਿੱਚ ਜੇ ਦੱਸਿਆ ਜਾਵੇ, ਕਹਿੰਦੇ ਵੀ 5 ਟੈਂਕਰ ਜਿਹੜੇ ਆ ਅਮਰੀਕਾ ਵਾਲਿਆਂ ਨੇ ਸੀਜ਼ ਕੀਤੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਰਸ਼ੀਆ ਨੂੰ ਜਾ ਰਿਹਾ ਸੀ ਤੇ ਰਸ਼ੀਆ ਵਾਲੇ ਫਿਰ ਕਹਿੰਦੇ ਆ ਜੀ ਅਸੀਂ ਆਪਣੀ ਜਿਹੜੀ ਆ ਅਸੀਂ ਉਹਦੇ ਉੱਤੇ ਐਕਟ ਕਰਾਂਗੇ। ਉਹਨੇ ਪਣਡੁੱਬੀ ਵੀ ਆਪਣੀ ਭੇਜ ਦਿੱਤੀ ਸੀ, ਪਰ ਬਾਅਦ ਦੇ ਵਿੱਚ ਕੋਈ ਐਕਸ਼ਨ ਨਹੀਂ ਹੋਇਆ। ਪਰ ਅੱਜ ਅਮਰੀਕਾ ਵਾਲਿਆਂ ਨੇ ਰਸ਼ੀਆ ਦੇ ਕੁਛ ਕੁ ਜਿਹੜੇ ਇੰਪਲਾਈ ਸੀਗੇ ਉਹਦੇ ਉੱਤੇ ਜੋ ਕੰਮ ਕਰਦੇ ਸੀ ਉਹਨਾਂ ਨੂੰ ਛੱਡ ਦਿੱਤਾ ਹੈ ਤੇ ਰਸ਼ੀਆ ਨੇ ਉਹਦਾ ਜਿਹੜਾ ਧੰਨਵਾਦ ਕੀਤਾ ਹੈਗਾ ਆ, ਪਰ ਹੋਰ ਕਿਸੇ ਤਰ੍ਹਾਂ ਦਾ ਜਿਹੜਾ ਉਹਨੀ ਗੱਲਬਾਤ ਨਹੀਂ ਕੀਤੀ ਹੈਗੀ। ਜੀ, ਸੋ 5ਵੇਂ ਟੈਂਕਰ ਦੇ ਉੱਤੇ ਜਿਹੜੀਆਂ ਅਮਰੀਕਨ ਫੋਰਸਿਸ ਆ ਉਹਨਾਂ ਨੇ ਬੇਸਿਕਲੀ ਜਾ ਕੇ ਕਬਜ਼ਾ ਲੈ ਲਿਆ ਹੈਗਾ ਆ। ਯੂਐਸ ਨੇ ਕੁਝ ਘੰਟੇ ਪਹਿਲਾਂ ਇੱਕ ਤੀਜਾ ਜਿਹੜਾ ਟੈਂਕਰ ਆ ਉਹ ਸਮੁੰਦਰ ਦੇ ਵਿੱਚ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਤਾਂ ਕਿ ਜਿਹੜਾ ਵੈਨਜ਼ੂਏਲਾ ਦਾ ਆਇਲ ਹੈਗਾ ਆ ਉਹ ਕਿਤੇ ਹੋਰ ਜਾ ਨਾ ਸਕੇ। ਓਲੀਨਾ ਜੋ ਜਿਸ ਸਮੁੰਦਰੀ ਜਹਾਜ਼ ਦਾ ਨਾਂ ਦੱਸਿਆ ਗਿਆ ਆ, ਇਸ ਨੂੰ ਕੈਰੇਬੀਅਨ ਸੀ ਦੇ ਵਿੱਚ ਯੂਐਸ ਮਿਲਟਰੀ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਆ, ਜੋ ਕਿ ਵੈਨਜ਼ੂਏਲਾ ਤੋਂ ਡਿਪਾਰਟ ਹੋਇਆ ਸੀਗਾ ਤੇ ਯੂਐਸ ਫੋਰਸਿਸ ਨੂੰ ਇੱਕ ਤਰ੍ਹਾਂ ਦੇ ਨਾਲ ਅਵੇਡ ਕਰ ਰਿਹਾ ਸੀ। ਯੂਐਸ ਫੋਰਸਿਸ ਤੋਂ ਬਚ ਕੇ ਜਿਹੜਾ ਤੇਲ ਜਾਣਾ ਸੀਗਾ। ਇਹ ਯੂਐਸ ਮਿਲਟਰੀ ਨੇ ਅੱਜ ਐਕਸ ਪੋਸਟ ਦੇ ਉੱਤੇ ਜਿਹੜਾ ਪਾਇਆ ਹੈਗਾ। ਕਹਿੰਦੇ ਪਈ ਅਸੀਂ ਬਿਲਕੁਲ ਕਿਸੇ ਤਰ੍ਹਾਂ ਦੀ ਜਿਹੜੀ ਇਲੀਗਲ ਐਕਟੀਵਿਟੀ ਆ ਉਹ ਵੈਸਟਰਨ ਹੈਮੀਸਫੀਅਰ ਦੇ ਵਿੱਚ ਨਹੀਂ ਹੋਣ ਦੇਵਾਂਗੇ, ਤਾਂ ਕਿ ਜਿਹੜੀ ਸਿਕਿਉਰਿਟੀ ਆ ਵੈਸਟਰਨ ਹੈਮੀਸਫੀਅਰ ਦੀ ਉਹ ਇਸ ਤਰ੍ਹਾਂ ਹੀ ਕਾਇਮ ਰਹੇ। ਓਲੀਨਾ ਜਿਹਨੂੰ ਇੱਕ ਤਰ੍ਹਾਂ ਦੇ ਨਾਲ ਗੋਸਟ ਫਲੀਟ, ਜਿੱਦਾਂ ਭੂਤ ਫਲੀਟ ਕਹਿ ਸਕਦੇ ਆ ਵੀ ਹਨਾ, ਟੈਂਕਰ ਸ਼ਿਪ ਸੀਗਾ ਜੋ ਐਮਬਾਰਗੋਡ ਆਇਲ, ਜੋ ਕਿਉਂਕਿ ਵੈਨਜ਼ੂਏਲਾ ਦੇ ਉੱਤੇ ਸੈਂਕਸ਼ਨਸ ਲਾਈਆਂ ਹੋਈਆਂ ਆ। ਸੋ ਉਸ ਨੂੰ ਲੈ ਕੇ ਚੋਰੀ ਛਿਪੇ ਜਿਹੜੇ ਇਹ ਟੈਂਕਰ ਜਾਂਦੇ ਆ ਕਦੇ ਰਸ਼ੀਆ, ਚਾਈਨਾ, ਈਰਾਨ ਨੂੰ। ਸੋ ਉਸ ਨੂੰ ਜਿਹੜਾ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜੋ ਕ੍ਰਿਸਟੀ ਨੋਏਮਾ ਸੈਕਟਰੀ, ਉਹਨਾਂ ਨੇ ਪੋਸਟ ਦੇ ਵਿੱਚ ਦੱਸਿਆ ਵੀ ਇਹ ਯੂਐਸ ਫੋਰਸਿਸ ਨੂੰ ਵੇਟ ਕਰ ਰਿਹਾ ਸੀ ਤੇ ਅਸੀਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਓਲੀਨਾ ਨੂੰ ਝੂਠੇ ਪੇਪਰਾਂ ਦੇ ਉੱਤੇ ਰਜਿਸਟਰ ਕੀਤਾ ਗਿਆ ਸੀ ਟਾਈਮਰ ਲੈਸਟੀ ਦੇ ਅੰਡਰ। ਇਹ ਲੋਇਡਸ ਦੀ ਲਿਸਟ ਇੰਟੈਲੀਜੈਂਸ ਜੋ ਆ ਮੈਰੀਟਾਈਮ ਡਾਟਾ ਐਨਾਲਿਸਿਸ ਕੰਪਨੀਆਂ ਉਹ ਦੱਸਿਆ ਜਾ ਰਿਹਾ ਹੈ। ਇਹ ਐਕਚੁਅਲੀ ਤੀਜਾ ਹੈ, ਪਰ ਪਿਛਲੇ ਹਫ਼ਤਿਆਂ ਦੇ ਵਿੱਚ ਜੇ ਦੱਸਿਆ ਜਾਵੇ, ਕਹਿੰਦੇ ਵੀ 5 ਟੈਂਕਰ ਜਿਹੜੇ ਆ ਅਮਰੀਕਾ ਵਾਲਿਆਂ ਨੇ ਸੀਜ਼ ਕੀਤੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਰਸ਼ੀਆ ਨੂੰ ਜਾ ਰਿਹਾ ਸੀ ਤੇ ਰਸ਼ੀਆ ਵਾਲੇ ਫਿਰ ਕਹਿੰਦੇ ਆ ਜੀ ਅਸੀਂ ਆਪਣੀ ਜਿਹੜੀ ਆ ਅਸੀਂ ਉਹਦੇ ਉੱਤੇ ਐਕਟ ਕਰਾਂਗੇ। ਉਹਨੇ ਪਣਡੁੱਬੀ ਵੀ ਆਪਣੀ ਭੇਜ ਦਿੱਤੀ ਸੀ, ਪਰ ਬਾਅਦ ਦੇ ਵਿੱਚ ਕੋਈ ਐਕਸ਼ਨ ਨਹੀਂ ਹੋਇਆ। ਪਰ ਅੱਜ ਅਮਰੀਕਾ ਵਾਲਿਆਂ ਨੇ ਰਸ਼ੀਆ ਦੇ ਕੁਛ ਕੁ ਜਿਹੜੇ ਇੰਪਲਾਈ ਸੀਗੇ ਉਹਦੇ ਉੱਤੇ ਜੋ ਕੰਮ ਕਰਦੇ ਸੀ ਉਹਨਾਂ ਨੂੰ ਛੱਡ ਦਿੱਤਾ ਤੇ ਰਸ਼ੀਆ ਨੇ ਉਹਦਾ ਜਿਹੜਾ ਧੰਨਵਾਦ ਕੀਤਾ ਹੈਗਾ ਆ, ਪਰ ਹੋਰ ਕਿਸੇ ਤਰ੍ਹਾਂ ਦਾ ਜਿਹੜਾ ਉਹਨੀ ਗੱਲਬਾਤ ਨਹੀਂ ਕੀਤੀ ਹੈਗੀ। ਜੀ, ਸੋ
ਸੋ ਪੰਜਵੇਂ ਟੈਂਕਰ ਦੇ ਉੱਤੇ ਜਿਹੜੀਆਂ ਅਮਰੀਕਨ ਫੋਰਸਿਸ ਆ ਉਹਨਾਂ ਨੇ ਬੇਸਿਕਲੀ ਜਾ ਕੇ ਕਬਜ਼ਾ ਲੈ ਲਿਆ ਹੈਗਾ ਆ।